ਅੱਜ ਚੜ੍ਹਦਾ ਤੇ ਲਹਿੰਦਾ ਪੰਜਾਬ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਇਕੱਠਾ ਹੋਇਆ ਤੇ ਇਦਾਂ ਲੱਗਦਾ ਕਿ ਜਿਵੇਂ ਬੜਾ ਆਨੰਦ ਆ ਰਿਹਾ। ਸਾਰੇ ਦੋਸਤ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਨੇ ਪਏ। ਉਹ ਜਿਹੜਾ 1947 ਚ ਸੰਤਾਪ ਆਇਆ ਸੀ ਔਰ 72 ਸਾਲਾਂ ਦੀ ਦੂਰੀ ਜਿਹੜੀ ਕਿ ਸਾਡੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਨੇ ਉਹਨਾਂ ਨੇ ਦੋਹਾਂ ਪੰਜਾਬਾਂ ਦਾ ਲਾਂਘਾ ਖੋਲ ਕੇ ਤੇ ਮਕਾਈਏ ਪੰਜੇ ਪਾਣੀ ਨੇ ਮਾਨ ਤਰਾਨ ਸਾਡਾ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ ਸਾਂਝੇ ਗੀਤ ਤੇ ਸਾਂਝੇ ਰਾਗ ਦੇ ਦੇ ਸਾਂਝੇ ਤਵੇ ਦੀ ਰੋਟੀ ਤੇ ਸਾਗ ਦੇ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ। ਬੁੱਲੇ ਵਰਗਾ ਜੋਗੀ ਫਕੀਰ ਸੀ ਜਿੱਥੇ ਬਹਿ ਕੇ ਵਾਰਿਸ ਨੇ ਲਿਖੀ ਸੀ ਹੀਰ ਜਿੱਥੇ ਕੱਚਾ ਕੜਾ ਸੋਹਣੀ ਤੇ ਜਨਾਬ ਦੇ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ। ਸਾਂਝੇ ਪੰਜਾਬ ਦੀਆਂ ਜਿਹੜੀਆਂ ਮਹੱਬਤਾਂ ਨੇ ਉਹ ਲੋਕ ਆਪਣੇ ਅੰਦਰ ਸਮੋਏ ਬੈਠੇ ਨੇ। ਮੈਂ ਉਹ ਦੱਸ ਨਹੀਂ ਸਕਦਾ ਤੁਹਾਨੂੰ ਵੀ ਇੰਨਾ ਮਨ ਨੂੰ ਖੁਸ਼ੀ ਹੋ ਰਹੀ ਹੈ ਵੀ ਇੱਥੇ ਆ ਕੇ ਲੋਕ ਹੱਥਾਂ 'ਚ ਚੱਕਦੇ ਆ, ਕਿਸ ਤਰ੍ਹਾਂ ਪਿਆਰ ਕਰਦੇ ਆ। ਇਹ ਸਿਰਫ ਕੀ ਹੈ, ਸਾਡੀ ਇੱਕ ਮਾਂ ਬੋਲੀ, ਪੰਜਾਬੀ ਮਾਂ ਬੋਲੀ ਸਾਨੂੰ ਭਰਾਵਾਂ ਨੂੰ ਉਵੇਂ ਹੀ ਨੇੜੇ ਕਰਦੀ ਹੈ। ਜਦੋਂ ਬੋਲਦੇ ਆ ਨਾ ਭਰਾ ਲੱਗਦੇ ਐ ਵੀ ਜਿਵੇਂ ਉਸੇ ਪਿੰਡ 'ਚ ਉਸੇ ਘਰ 'ਚ ਖੜੇ ਆ ਤੇ ਉਵੇਂ ਹੀ ਗੱਲ ਕਰ ਰਹੇ ਆ। ਤੇ ਉੱਥੇ ਅਸਾਂ ਮੱਥਾ ਟੇਕਿਆ ਤੇ ਸਾਨੂੰ ਜਿਹੜੇ ਲੋਕ ਮਿਲੇ ਆ ਨਾ ਉਹਨਾਂ ਸਾਨੂੰ ਪਿਆਰ ਬੜਾ ਦਿੱਤਾ ਹੈ। ਦੇਖੋ ਜੀ, ਪੰਜਾਬੀਅਤ ਭਰੀ ਹੀ ਪਿਆਰ ਨਾਲ ਹੈ। ਪਾਪਾ ਪੰਜਾਬੀ ਤੇ ਪਾਪਾ ਪਿਆਰ। ਸੁਣਨ ਸੁਣਾਉਣ ਹੋਰ ਗੱਲ ਹੁੰਦੀ ਹੈ, ਪ੍ਰੋਪਗੈਂਡੇ ਹੋਰ ਚੀਜ਼ ਹੁੰਦੀ ਹੈ। ਜਦੋਂ ਤੁਸੀਂ ਫਿਜ਼ੀਕਲ ਕਿਸੇ ਨੂੰ ਆਮਣੇ ਸਾਹਮਣੇ ਮਿਲਦੇ ਹੋ ਤੇ ਫਿਰ ਤੁਹਾਨੂੰ ਉਹਦੇ ਬਾਰੇ 'ਚ ਸਹੀ ਚਾਨਣ ਹੋ ਜਾਂਦਾ ਹੈ, ਉਹਦੇ ਮਨ ਦੇ ਚੰਗ ਦਾ, ਉਹਦੇ ਬਿਹੇਵੀਅਰ ਦਾ। ਰਤਨ ਸਿੰਘ ਨਾ ਇੱਕ ਸਾਡੇ ਕੋਲ ਆਏ ਸਨ, ਉਹ ਇੱਥੇ ਲਾਗੇ ਪਿੰਡ ਦਊਦ, ਇੱਥੇ ਦਊਦ ਭੈਣੀਆਂ, ਉੱਥੋਂ ਦੇ ਸਨ। ਬੁਨਿਆਦੀ ਤੌਰ ਤੇ ਉਹਨਾਂ ਦਾ ਦਾਦਾ ਸੀ ਪ੍ਰਤਾਪ ਸਿੰਘ, ਉਹ ਇੰਜੀਨੀਅਰ ਸੀ। ਉਹਨੇ ਆ ਜਿਹੜਾ ਇੰਜੀਨੀਅਰਿੰਗ ਇਹਦਾ ਡਿਜ਼ਾਈਨ ਬਣਾਇਆ ਸੀ। ਤੇ ਰਤਨ ਸਿੰਘ ਜਿਹੜੇ ਸਨ ਨਾ ਉਹ ਰਹਿੰਦੇ ਸਨ ਜਬਲਪੁਰ, ਉਹ ਮੱਧਿਆ ਪ੍ਰਦੇਸ਼ ਦੇ ਵਿੱਚ ਨਾ। ਉਹ ਫਿਰ ਉੱਥੋਂ ਦੇ ਬਹੁਤ ਵੱਡੇ ਰਾਈਟਰ ਸਨ। ਜਦੋਂ ਇੱਥੇ ਆਏ ਸਨ ਉਦੋਂ 5 PhDਆਂ ਉਹਦੇ ਤੇ ਹੋਈਆਂ ਨੇ। अस्सलाम वालेकुम, सत श्री अकाल ते नमस्कार। ਅੱਜ ਚੜ੍ਹਦਾ ਤੇ ਲਹਿੰਦਾ ਪੰਜਾਬ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਇਕੱਠਾ ਹੋਇਆ ਤੇ ਇਦਾਂ ਲੱਗਦਾ ਕਿ ਜਿਵੇਂ ਬੜਾ ਆਨੰਦ ਆ ਰਿਹਾ। ਸਾਰੇ ਦੋਸਤ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਨੇ ਪਏ। ਉਹ ਜਿਹੜਾ 1947 ਚ ਸੰਤਾਪ ਆਇਆ ਸੀ ਔਰ 72 ਸਾਲਾਂ ਦੀ ਦੂਰੀ ਜਿਹੜੀ ਕਿ ਸਾਡੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਨੇ ਉਹਨਾਂ ਨੇ ਦੋਹਾਂ ਪੰਜਾਬਾਂ ਦਾ ਲਾਂਘਾ ਖੋਲ ਕੇ ਤੇ ਮਕਾਈਏ ਤੇ ਸਾਰੇ ਦੋਸਤ ਬੜੇ ਖੁਸ਼ ਨੇ ਔਰ ਆਪਣੀਆਂ ਆਪਣੀਆਂ ਅਰਦਾਸਾਂ ਲੈ ਕੇ ਬਾਬਾ ਜੀ ਦੇ ਅੱਗੇ ਆ ਰਹੇ ਨੇ ਕਿ ਜੋ ਵੀ ਇਹ ਜਿਨ੍ਹਾਂ ਦੀਆਂ ਮਨ ਦੀਆਂ ਮੁਰਾਦਾਂ ਨੇ ਉਹ ਹੀ ਚਾਹੁੰਦੇ ਨੇ ਕਿ ਦੋਵੇਂ ਪੰਜਾਬ ਜਿਹੜੇ ਨੇ ਆਪਸ ਦੇ ਵਿੱਚ ਇਕੱਠੇ ਹੋਣ। ਕਿ ਜਿਸ ਤਰ੍ਹਾਂ ਕਿ ਗੱਲ ਸੁਣ ਤਕਦੀਰ ਦੇ ਲੇਖਾ ਵੇ ਸਾਡੇ ਲੇਖਾਂ ਦਾ ਸਾਨੂੰ ਹਿਸਾਬ ਦੇ ਦੇ ਪੰਜੇ ਪਾਣੀ ਨੇ ਮਾਨ ਤਰਾਨ ਸਾਡਾ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ ਸਾਂਝੇ ਗੀਤ ਤੇ ਸਾਂਝੇ ਰਾਗ ਦੇ ਦੇ ਸਾਂਝੇ ਤਵੇ ਦੀ ਰੋਟੀ ਤੇ ਸਾਗ ਦੇ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ। ਬੁੱਲੇ ਵਰਗਾ ਜੋਗੀ ਫਕੀਰ ਸੀ ਜਿੱਥੇ ਬਹਿ ਕੇ ਵਾਰਿਸ ਨੇ ਲਿਖੀ ਸੀ ਹੀਰ ਜਿੱਥੇ ਕੱਚਾ ਕੜਾ ਸੋਹਣੀ ਤੇ ਜਨਾਬ ਦੇ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਦੇ। ਸਾਂਝੇ ਪੰਜਾਬ ਦੀਆਂ ਜਿਹੜੀਆਂ ਮਹੱਬਤਾਂ ਨੇ ਉਹ ਲੋਕ ਆਪਣੇ ਅੰਦਰ ਸਮੋਏ ਬੈਠੇ ਨੇ। ਉਹ ਚਾਹੁੰਦੇ ਨੇ ਕਿ ਅਗਰ ਸਾਡਾ ਮਿਲਾਪ ਹੋਏ ਤੇ ਜਿਹੜੀਆਂ 72 ਸਾਲਾਂ ਦੀਆਂ ਦੂਰੀਆਂ ਨੇ ਉਹਨਾਂ ਨੂੰ ਖਤਮ ਕਰ ਦਈਏ। ਤੇ ਸਾਡੇ ਨਾਲ ਮੌਜੂਦ ਨੇ ਜੀ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਤੇ ਮਾਂ ਬੋਲੀ ਵਾਸਤੇ ਬੜਾ ਕੰਮ ਕੀਤਾ। ਜਨਾਬ ਅਹਿਸਾਨ ਬਾਜਵਾ ਜੀ ਜਿਹੜੇ ਕਿ ਕਿਸੇ ਵੀ ਤਾਰਫ ਦੇ ਮੁਤਾਜ ਨਹੀਂ। ਤੇ ਜਨਾਬ ਉਸ ਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਆਏ ਹੋਏ ਸਾਰੇ ਮਿੱਤਰ ਜਿਹੜੇ ਨੇ ਉਹ ਸਾਡੇ ਨਾਲ ਸੰਗਤਾਂ ਵਧਾ ਰਹੇ ਨੇ। ਤੇ ਇਹਨਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ ਜਿਹੜੇ ਲੋਕ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਔਰ ਬਾਬਾ ਜੀ ਦੇ ਨਾਲ ਸੰਪਰਕ ਹੁੰਦੇ ਨੇ। ਉਹਨਾਂ ਦੇ ਨਾਲ ਜਿਹੜੀਆਂ ਸਾਂਝਾਂ ਸਨ ਕਿ ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ। ਤੇ ਉਹਨਾਂ ਨੇ ਪਿਆਰ ਮੁਹੱਬਤ ਦੀ ਗੱਲ ਕੀਤੀ, ਉਹਨਾਂ ਨੇ ਜੋੜਨ ਦੀ ਗੱਲ ਕੀਤੀ, ਉਹਨਾਂ ਨੇ ਕਦੀ ਵੀ ਵੰਡਣ ਦੀ ਗੱਲ ਨਹੀਂ ਸੀ ਕੀਤੀ। ਲੇਕਿਨ ਚਲੋ ਖੈਰ ਕੋਈ ਨਹੀਂ, ਦੇਰ ਆਏ ਦਰੁਸਤ ਆਏ। ਹੁਣ ਜੇ ਅਗਰ ਅਸੀਂ ਸਾਂਝਾ ਵਧਾ ਰਹੇ ਹਾਂ ਤੇ ਅੱਲਾਹ ਤਾਲਾ परमात्मा दे अगे दुआ अरदास करते हैं कि परमात्मा साडे ते और बाबा गुरु मेहर करे और सांझा जड़ियां दोबारा फिर नवे सिरे ते वधन जी। जी बहुत शुक्रिया जी। सरकार जी सब तो पहले अपना नाम दसो जी। मेरा नाम हरबीर सिंह है जी। मैं भारतीय पंजाब तो आया, कोटपुरा जिला फरीदकोट तो जी। इत्थे आके मन नूं बहुत ही ज्यादा खुशी और तसल्ली मिली। गुरु नानक देव जी ने पातशाह ने साडे ते मेहर कीती, दोहां सरकारां दी ते मेहर कीती कि उन्होंने यह लांघा खोलिया। हुण असीं उम्मीद करते हैं कि गुरु नानक पातशाह होर मेहर करन कि यह दोवें मुल्क एक हो जाण।
ਔਰ ਸਾਰੇ ਲੋਕ ਮਿਲ ਜੁਲ ਕੇ ਉਵੇਂ ਪੁਰਾਣਾ 1947 ਤੋਂ ਪਹਿਲਾਂ ਜਿਵੇਂ ਲੋਕ ਰਹਿੰਦੇ ਸੀ ਪਿਆਰ ਮੁਹੱਬਤਾਂ ਨਾਲ ਉਵੇਂ ਹੀ ਰਹਿਣ ਜੀ ਔਰ ਇਹਦੇ ਵਿੱਚ ਮੈਨੂੰ ਇਹ ਉਮੀਦ ਹੈ ਕਿ ਜੀ ਸਾਡੀ ਮਾਂ ਬੋਲੀ ਪੰਜਾਬੀ ਜੀ ਦੋਹਾਂ ਪੰਜਾਬੀ ਦੀ ਪੰਜਾਬੀ ਬੋਲੀ ਹੈ ਇਹ ਬਹੁਤ ਵੱਡਾ ਰੋਲ ਨਿਭਾਊਗੀ। ਜੀ ਜ਼ਰੂਰ ਬੋਲੀ ਇੱਕ ਅਜਿਹੀ ਚੀਜ਼ ਹੈ ਜਿਹੜੀ ਲੋਕਾਂ ਨੂੰ ਆਪਸ ਦੇ ਵਿੱਚ ਜੋੜਦੀ ਹੈ। ਜੇ ਅਸੀਂ ਇੱਕ ਦੂਜੇ ਦੀ ਬੋਲੀ ਸਮਝਦੇ ਹਾਂ ਤਾਂ ਅਸੀਂ ਇੱਕ ਦੂਜੇ ਨੂੰ ਵੀ ਸਮਝਣ ਲੱਗ ਜਾਂਦੇ ਹਾਂ। ਜਿੱਥੇ ਅਸੀਂ ਬੋਲੀ ਨੂੰ ਨਹੀਂ ਸਮਝਦੇ ਤਾਂ ਅਸੀਂ ਇੱਕ ਦੂਜੇ ਤੋਂ ਅਣਜਾਣ ਹੋ ਕੇ ਰਹਿੰਦੇ ਹਾਂ। ਜੀ ਬਿਲਕੁਲ ਬੋਲੀ ਲੋਕਾਂ ਨੂੰ ਜੋੜਦੀ ਹੈ ਤਾਂ ਦੋਹਾਂ ਪੰਜਾਬਾਂ ਨੇ ਇਹ ਸ਼ੁਰੂਆਤ ਹੁਣ ਕਰ ਦਿੱਤੀ ਹੈ ਤਾਂ ਅਸੀਂ ਅੱਲਾਹ ਤਾਲਾ ਅੱਗੇ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਸਾਡੇ ਜਿਹੜੇ ਦੋਨੇ ਮੁਲਕ ਹੈ ਇਹ ਤਰੱਕੀ ਕਰਨ ਤੇ ਫਿਰ ਇਕੱਠੇ ਹੋਣ ਖੁਸ਼ੀਆਂ ਮਾਣਨ ਸਾਰੇ ਲੋਕ ਹੋਰ ਜ਼ਿਆਦਾ ਤਰੱਕੀਆਂ ਕਰਨ ਤੇ ਦੁਨੀਆ ਇਹ ਵੇਖੇ ਕਿ ਇਹ ਮੁਲਕ ਕਿੰਨੀ ਜ਼ਿਆਦਾ ਤਰੱਕੀ ਕਰ ਰਹੀ ਹੈ ਔਰ ਕਿੰਨੇ ਲੋਕ ਜਿਹੜੇ ਹੈਗੇ ਇੱਥੇ ਬਹੁਤ ਹੀ ਸਿਆਣੇ ਔਰ ਸਮਝਦਾਰ ਨੇ। ਜੀ ਬਹੁਤ ਸ਼ੁਕਰੀਆ ਹਾਂਜੀ ਸਰਦਾਰ ਜੀ ਤੁਸੀਂ ਦੱਸੋ ਜੀ ਆਪਣੇ ਜਜ਼ਬਾਤ ਅੱਜ ਤੁਸੀਂ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਇਸ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਜੀ ਆਇਆਂ ਕਿਹਾ। ਸਾਡਾ ਬਹੁਤ ਮਾਣ ਸਤਿਕਾਰ ਹੋਇਆ, ਸਾਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਪੁਰਾਣੇ ਭਰਾਵਾਂ ਨੂੰ ਮਿਲ ਕੇ ਜਿਨ੍ਹਾਂ ਨੂੰ ਅਸੀਂ 1947 ਤੋਂ ਬਾਅਦ ਮੇਰਾ ਤਾਂ ਪਹਿਲਾ ਇਹ ਪਾਕਿਸਤਾਨ ਦਾ ਟਾਈਮ ਹੈ ਆਉਣ ਦਾ ਫਸਟ ਟਾਈਮ ਹੈ ਆਇਆ ਮੈਂ ਤੇ ਬਹੁਤ ਜੋ ਪਿਆਰ ਮੁਹੱਬਤ ਭਰਾਵਾਂ ਨੇ ਦਿੱਤੀ ਹੈ ਉਹ ਮਿਲ ਕੇ ਮੈਂ ਉਹ ਦੱਸ ਨਹੀਂ ਸਕਦਾ ਤੁਹਾਨੂੰ ਵੀ ਇੰਨਾ ਮਨ ਨੂੰ ਖੁਸ਼ੀ ਹੋ ਰਹੀ ਹੈ ਵੀ ਇੱਥੇ ਆ ਕੇ ਲੋਕ ਹੱਥਾਂ 'ਚ ਚੱਕਦੇ ਆ ਕਿਸ ਤਰ੍ਹਾਂ ਪਿਆਰ ਕਰਦੇ ਆ। ਇਹ ਸਿਰਫ ਕੀ ਹੈ ਸਾਡੀ ਇੱਕ ਮਾਂ ਬੋਲੀ ਪੰਜਾਬੀ ਮਾਂ ਬੋਲੀ ਸਾਨੂੰ ਭਰਾਵਾਂ ਨੂੰ ਉਵੇਂ ਹੀ ਨੇੜੇ ਕਰਦੀ ਹੈ। ਜਦੋਂ ਬੋਲਦੇ ਆ ਨਾ ਭਰਾ ਲੱਗਦੇ ਐ ਵੀ ਜਿਵੇਂ ਉਸੇ ਪਿੰਡ 'ਚ ਉਸੇ ਘਰ 'ਚ ਖੜੇ ਆ ਤੇ ਉਵੇਂ ਹੀ ਗੱਲ ਕਰ ਰਹੇ ਆ। ਇਹ ਉਸ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ ਤੇ ਸਾਡੀਆਂ ਸਰਕਾਰਾਂ ਨੇ ਰਹਿਮ ਕੀਤਾ ਸਾਡੀ ਜਨਤਾ ਤੇ ਸਾਨੂੰ ਭਰਾਵਾਂ ਨੂੰ ਆਪਸ 'ਚ ਮਿਲਾਇਆ ਪਿਆਰ ਦਿੱਤਾ ਤੇ ਅਸੀਂ ਇਸ ਤੋਂ ਗਾਂ ਦੱਸ ਨਹੀਂ ਸਕਦੇ। ਸਾਡਾ ਮਨ ਇੰਨਾ ਭਰਿਆ ਹੋਇਆ ਵੀ ਅਸੀਂ ਕੀ ਕਹੀਏ। ਲੱਗਦੇ ਰਿਹਾ ਕਿ ਅਸੀਂ ਕਿਸੇ ਦੂਸਰੇ ਮੁਲਕ 'ਚ ਆਏ ਆ। ਅਸੀਂ ਇੱਥੇ ਆ ਕੇ ਸਾਡੇ ਬਜ਼ੁਰਗ ਇੱਥੇ ਰਹਿੰਦੇ ਸੀ ਤੇ ਇੱਥੋਂ ਹੀ ਗਏ ਆ ਤੇ ਅਸੀਂ ਹੁਣ ਇੱਥੇ ਦੁਬਾਰਾ ਉਸ ਧਰਤੀ ਨੂੰ ਨਮਸਕਾਰ ਕਰਨ ਆਏ ਆ। 12 ਸਾਲਾਂ ਬਾਅਦ ਆਏ ਹੋ ਤੇ ਐਸੇ ਮਹਿਸੂਸ ਹੋਇਆ ਹੈ ਕਿ ਜਿਵੇਂ ਆਪਣੇ ਮੁਲਕ ਜਿਵੇਂ ਅਸੀਂ ਆਪਦੇ ਘਰੇ ਖੜੇ ਆ ਮਹਿਸੂਸ ਹੋ ਰਿਹਾ ਵੀ ਜਿਵੇਂ ਅਸੀਂ ਘਰੇ ਖੜੇ ਬੰਦਾ ਚੜ੍ਹਦੇ ਪੰਜਾਬ ਤੋਂ ਆਉਂਦਾ ਹੈ ਇਸ ਧਰਤੀ ਦੇ ਉੱਤੇ ਆਪਣਾ ਮੱਥਾ ਟੇਕਣ ਵਾਸਤੇ ਤੇ ਉਹ ਕਹਿੰਦਾ ਕਿ ਮੇਰਾ ਹੁਣ ਜਾਣ ਤੇ ਦਿਲ ਨਹੀਂ ਕਰਦਾ ਕਿ ਮੈਂ ਹੁਣ ਵਾਪਸ ਜਾਵਾਂ ਕਿਉਂਕਿ ਇੱਥੇ ਆ ਕੇ ਪਿਆਰ ਹੀ ਇੰਨਾ ਕੁ ਜ਼ਿਆਦਾ ਮਿਲਦਾ ਹੈ। ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਲੋਕ ਆਏ ਹੁੰਦੇ ਨੇ ਉਹ ਬੜਾ ਪਿਆਰ ਕਰਦੇ ਨੇ ਤੇ ਸੋ ਇਸ ਕਰਕੇ ਸਾਰੇ ਦੋਸਤ ਜਿਹੜੇ ਨੇ ਉਹਨਾਂ ਦਾ ਇੱਥੋਂ ਜਾਣ ਤੇ ਦਿਲ ਹੀ ਨਹੀਂ ਕਰਦਾ ਔਰ ਜਾ ਕੇ ਦੱਸਦੇ ਨੇ ਕਿ ਅਸੀਂ ਪਾਕਿਸਤਾਨ ਤੇ ਧਰਤੀ ਤੇ ਗਏ ਆ ਤੇ ਉੱਥੇ ਅਸਾਂ ਮੱਥਾ ਟੇਕਿਆ ਤੇ ਸਾਨੂੰ ਜਿਹੜੇ ਲੋਕ ਮਿਲੇ ਆ ਨਾ ਉਹਨਾਂ ਸਾਨੂੰ ਪਿਆਰ ਬੜਾ ਦਿੱਤਾ ਹੈ। ਦੇਖੋ ਜੀ ਪੰਜਾਬੀਅਤ ਭਰੀ ਹੀ ਪਿਆਰ ਨਾਲ ਹੈ। ਪਾਪਾ ਪੰਜਾਬੀ ਤੇ ਪਾਪਾ ਪਿਆਰ। ਮਿਹਰਬਾਨੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਜ਼ਿਲ੍ਹਾ ਮੀਆਂ ਵਾਲੀ ਸਾਡੇ ਬਜ਼ੁਰਗਾਂ ਦਾ ਬਹੁਤ ਦੂਰ ਹੈ ਮੀਆਂ ਵਾਲੀ ਤਹਿਸੀਲ ਪੱਖਰ ਸਾਡਾ ਗਾਂਵ ਵਾਲਾ ਹੁਣ ਤੇ ਭੱਖਰ ਜ਼ਿਲ੍ਹਾ ਬਣ ਗਿਆ। ਪੱਖਰ ਬਹੁਤ ਵੱਡਾ ਜ਼ਿਲ੍ਹਾ ਬਣ ਕੇ ਬਹੁਤ ਵੱਡਾ ਜ਼ਿਲ੍ਹਾ ਜੋ ਫਿਰ ਇੱਜ਼ਤ ਕੀਤੀ ਹੈ ਜੀ ਬਸ ਠੀਕ ਹੈ ਪਹਿਲਾਂ ਕਰਕੇ ਸੀਗੇ ਅੱਛਾ ਪਹਿਲਾਂ ਕਰਕੇ ਹਾਂਜੀ 47 ਦੀ ਵੰਡ ਤੋਂ ਪਹਿਲਾਂ ਸ਼ਿਫਟ ਹੋ ਗਈ ਸਾਡੀ ਫੈਮਿਲੀ। ਤੇ ਹੁਣ ਇੱਥੇ ਕਿੱਥੇ ਰਹਿ ਰਹੇ ਹੋ? ਅਸੀਂ ਕੋਟਕਪੂਰਾ ਜੀ ਅੱਛਾ ਲੱਗੇ ਹੀ ਫਿਰ ਕੇ ਉਹਦੇ ਬਾਪੂ ਦਿਲੌਰ ਸਿੰਘ ਦੇ ਸ਼ਹਿਰ ਜੀ ਕੋਈ ਉੱਥੋਂ ਫਿਰੋਜ਼ਪੁਰ ਬਾਰਡਰ ਜਿਹੜਾ ਹਸਾਨੀ ਵਾਲਾ ਉੱਥੋਂ ਤੇ ਲੱਗੇ ਹੀ ਹੈ 40 ਕਿਲੋਮੀਟਰ ਹੀ ਸਾਰਾ ਆਹੋ 30 ਕਿਲੋਮੀਟਰ। ਨੌ ਕਿਤਾਬਾਂ ਮੌਸਮ ਨੇ ਲਿਖੀਆਂ ਨੇ ਪੰਜਾਬੀ ਦੇ ਔਰ ਜਦੋਂ ਵੀ ਕਿਤੇ ਪੰਜਾਬ ਤੇ ਪੰਜਾਬ ਦੀ ਧਰਤੀ ਦਾ ਨਾਂ ਹੁੰਦਾ ਤੇ ਉਦੋਂ ਉਸਤਾਦ ਹਸਾਨ ਬਾਜਵਾ ਜੀ ਉਹਨਾਂ ਦਾ ਨਾਂ ਜ਼ਰੂਰ ਆਉਂਦਾ ਹੈ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪੰਜਾਬੀ ਦੇ ਨਾਲ ਜੁੜਤਾਂ ਨੇ ਬੜੀਆਂ ਡਾਢੀਆਂ ਕਚੇਰੀਆਂ ਨੇ ਔਰ ਸਾਂਝਾ ਵਿਧਾਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਵੇਖੋ ਜੀ ਗੱਲ ਇਹ ਹੈ ਕਿ ਇਹਦੇ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਚੜ੍ਹ ਕੇ ਅਸੀਂ ਵੀਡੀਓ ਬਣਾਉਂਦੇ ਰਹੇ ਉਸ ਵੇਲੇ ਜਦੋਂ ਇੱਥੇ ਨਾਮੋ ਨਿਸ਼ਾਨ ਨਹੀਂ ਸੀ ਲਾਂਘੇ ਦਾ ਤੇ ਮੰਗ ਕਰਦੇ ਸਨ ਸਰਕਾਰਾਂ ਅੱਗੇ ਵੀਡੀਓ ਬਣਾ ਕੇ ਤੇ ਉਦੋਂ ਪਹਿਲਾਂ ਪੀਟੀਵੀ 'ਚ ਮੈਂ ਕੰਮ ਕਰਦਾ ਸਾਂ ਸੰਨ 2000 ਤੋਂ ਲੱਗ ਕੇ 2004 ਤੱਕ। ਉਸ ਵੇਲੇ ਇੱਥੇ ਮੈਂ ਪੀਟੀਵੀ ਦਾ ਟਿਓਟਾ ਲੈ ਕੇ ਆਇਆ। ਉਹ ਸਾਨੂੰ ਪਤਾ ਜਿਵੇਂ ਆਪਣੇ ਰਾਜ ਹੈ ਅੱਗੇ ਪਿੰਡ ਕੋਠੇ ਪਿੰਡ ਇਹਦੇ ਪਰਾਂ ਖਾਲ ਕਿਤੋਂ ਧੱਕੇ ਲਾ ਕੇ ਅਸੀਂ ਇੱਥੇ ਟਿਓਟਾ ਲੈਣ ਦਾ ਔਰ ਕੈਮਰੇ ਲਾ ਕੇ ਉਦੋਂ ਇਹ ਮੰਗ ਕੀਤੀ ਸੀ ਕਿ ਮਤਲਬ ਐਡੀ ਵੱਡੀ ਇਹ ਧਾਰਮਿਕ ਜਿਹੜਾ ਸਥਾਨ ਹੈ। ਅੱਛਾ ਤੇ ਬਸ ਚੱਲ ਰਿਹਾ ਸੀ। ਅੱਲਾ ਨੂੰ ਬਾਬੇ ਨਾਨਕ ਨੇ ਨੂੰ ਮਨਜ਼ੂਰ ਹੋਈ ਅਰਦਾਸ ਜੀ ਉਹਨੂੰ ਜਦੋਂ ਤਰਸ ਸਾਰਿਆਂ ਨੂੰ ਬੁਲਾਇਆ 550 ਸਾਲ ਬਾਅਦ
ਤੇ ਪਹਿਲਾਂ ਤੇ ਗੁੱਸਾ ਹੀ ਉਹਨੂੰ ਚੜਿਆ ਰਿਹਾ, ਸਾਡੀਆਂ ਕਰਤੂਤਾਂ ਤੇ ਇੰਜ ਦੀਆਂ ਨੇ ਨਾ। ਜਦੋਂ ਹਾਂ ਚਾਦਰ ਵੱਡੀ ਸੀ ਉਹਦੀ ਲੱਕੋਂ, ਹਾਂਜੀ, ਤੇ ਫੁੱਲ ਉਹਦੇ 2 ਢੇਰੀਆਂ ਕੀਤੀਆਂ, ਉਹਨੂੰ ਗੁੱਸਾ ਤੇ ਚੜਨਾ ਸੀ। ਉਹ ਫਿਰ ਉਹਨੂੰ 550 ਸਾਲ ਸਾਡੇ ਤੇ ਕਿਹੜੀ ਆਈ ਰਹੀ ਹੈ ਵੀ ਇਹਨਾਂ ਕੀਤਾ ਕੀ ਹੈ ਪੰਜਾਬੀਆਂ ਨੇ। ਮੈਂ ਤੇ ਇਹਨਾਂ ਨੂੰ ਇੱਕ ਘਰ ਦਾ ਹਾਂ ਤੇ ਇਹ 2 ਹੋ ਗਿਆ, ਆਪਸ ਚ ਲੜ ਪਏ। ਉਹ ਇੱਥੇ ਬੜਾ ਲੜਾਈ ਦਾ ਮੁੱਢ ਭੱਜ ਗਿਆ ਸੀ ਨਾ ਜੀ, ਜਦੋਂ ਇਹਨੂੰ ਸਾਰਾ ਸਿਲਸਿਲਾ ਤੇ ਬਾਬਾ ਜੀ ਫਿਰ ਆਲੋਕ ਹੋ ਗਏ। ਚਲੋ ਹੋਵੇਗੀ ਹੋਰ ਕਿਰਪਾ ਜੀ, ਉਮੀਦ ਕਰਦੇ ਆ ਨਹੀਂ ਬਿਹਤਰ ਖੁੱਲਣਗੇ, ਹੋਰ ਖੁੱਲਣਗੇ, ਪਿਆਰ ਵਧੂਗਾ। ਗੱਲ ਇਹ ਹੈ ਕਿ ਹਾਂਜੀ, ਇਹ ਇੱਕ ਜਿਹੜਾ ਨਾ ਇਹ ਬਹੁਤ ਬੜਾ ਰਾਹ ਬਣ ਹਾਂ, ਗਿਆ। ਰਾਹ ਬਣ ਅੱਲਾਹ ਗਿਆ। ਤਾਲਾ ਬਿਹਤਰ ਕਰੇਗਾ, ਹੋਰ ਬਿਹਤਰੀ ਹੋਏਗੀ, ਹੋਰ ਬਿਹਤਰੀ ਹੋਏਗੀ। ਤੇ ਨਫ਼ਰਤ ਕਿਸੇ ਮਸਲੇ ਦਾ ਹੱਲ ਨਹੀਂ, ਮੁਹੱਬਤ ਹੀ ਸਾਰੇ ਮਸਲਿਆਂ ਦਾ। ਕਿਉਂਕਿ ਜੀ ਪੰਜਾਬੀ ਮਿਲਣੇ ਸ਼ੁਰੂ ਹੋ ਗਏ ਨੇ, ਪੰਜਾਬੀ ਭਰਾ ਹਾਂਜੀ ਇਹ ਬੜੀ ਵੱਡੀ ਸ਼ੁਰੂਆਤ ਹੋ ਗਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਜੀ ਮਿਲ ਕੇ, ਆਪਾਂ ਨੂੰ ਭਰਾਵਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ ਜੀ। ਹਾਂਜੀ। ਬਾਕੀ ਵੇਖੋ ਜੀ, ਸੁਣਨ ਸੁਣਾਉਣ ਹੋਰ ਗੱਲ ਹੁੰਦੀ ਹੈ, ਪ੍ਰੋਪੇਗੈਂਡੇ ਹੋਰ ਚੀਜ਼ ਹੁੰਦੀ ਹੈ। ਜਦੋਂ ਤੁਸੀਂ ਫਿਜ਼ੀਕਲ ਕਿਸੇ ਨੂੰ ਆਮਣੇ ਸਾਹਮਣੇ ਮਿਲਦੇ ਹੋ ਤੇ ਫਿਰ ਤੁਹਾਨੂੰ ਉਹਦੇ ਬਾਰੇ 'ਚ ਸਹੀ ਚਾਨਣ ਹੋ ਜਾਂਦਾ ਹੈ, ਉਹਦੇ ਮਨ ਦੇ ਚੰਗ ਦਾ, ਉਹਦੇ ਬਿਹੇਵੀਅਰ ਦਾ। ਕਿ ਜਿੰਨਾ ਮਰਜ਼ੀ ਤੁਸੀਂ ਕਿਤਾਬਾਂ 'ਚ ਪੜ੍ਹਦੇ ਰਹੋ, ਲੇਕਿਨ ਜਿੰਨਾ ਚਿਰ ਪ੍ਰੈਕਟੀਕਲ 'ਚ ਨਾ ਗੁਜ਼ਰੋ ਉਹਨਾਂ ਚਿਰ ਨਹੀਂ। ਬਾਬਾ ਜੀ ਨੇ ਬੜਾ ਸੋਹਣਾ ਉਪਰਾਲਾ ਕਰ ਛੜਿਆ ਜੀ। ਬਸ ਇਹ ਪੂਰਨ ਭਗਤ ਲਿਖਿਆ ਹੈ ਮੋਹਤਰਮ ਬਜ਼ੁਰਗਾਂ ਨੇ, ਰਾਜਾ ਰਸਾਲੂ ਤੇ ਲਿਖਿਆ ਹੈ, ਤੇ ਬੜੀਆਂ ਵੱਡੀਆਂ ਕਿਤਾਬਾਂ ਪੂਰਨ ਲਿਖੀਆਂ ਬਾਣੀ ਤੇ ਮੇਰੀ ਦਿੱਲੀ ਤੋਂ ਛਪੀ ਹੈ, ਉਹਨੇ ਗੀਤਾ ਕਲੋਨੀ ਦਿੱਲੀ 'ਚ ਆਪਣਾ ਮਨਪ੍ਰੀਤ ਪ੍ਰਕਾਸ਼ਨ, ਉਹ ਬਲਬੀਰ ਸਿੰਘ ਉਹਦਾ ਮਾਲਕ, ਉਹਨੇ ਛਾਪੀ ਹੈ। ਮੇਰੀ ਸੱਚ ਬਾਣੀ ਕਿਤਾਬ ਵੀ ਉਹ ਛਾਪ ਰਿਹਾ। ਅਸਲ 'ਚ ਉਹਦਾ ਮੁੰਡਾ ਕੋਈ ਨਲਾਇਕ, ਉਹ ਮੇਰੇ ਨਾਲ ਵਾਅਦੇ ਕਰਨ ਨੂੰ ਇੱਕ ਦਿਨ ਆਂਦਾ ਬਾਜਾ ਸਾਹਿਬ ਨੂੰ ਸ਼ਰਮ ਆਉਂਦੀ, ਮੈਂ ਰੋਜ਼ ਵਾਅਦੇ ਕਰਨਾ, ਮੁੰਡਾ ਮੇਰਾ ਕਰਦਾ ਕੱਖ ਨਹੀਂ। ਉਹ ਵੀ ਉਹ ਛਾਪ ਰਿਹਾ, ਸੱਚ ਬਾਣੀ ਕਿੱਸਾ ਹੀ। ਤੇ ਦੂਜੀ ਮੈਂ ਹੁਣ ਰਾਟ ਪਾਣੀ ਭੇਜੀ ਹੈ ਇੱਥੇ ਅੰਮ੍ਰਿਤਸਰ ਆਪਣੇ ਦਵਿੰਦਰ ਨੂੰ, ਉਹ ਆਂਦਾ ਸੀ ਬਹੁਤ ਛੇਤੀ ਛਪੀ ਹੈ। ਅੱਛਾ, ਇਹ ਦਰਬਾਰ ਸਾਹਿਬ ਕਰਤਾਰਪੁਰ ਮੈਂ ਦੀ ਦੱਸਣੀ ਪਾਓ ਬਾਜਾ ਸਾਹਿਬ। ਗੁਰਮੁਖੀ ਜਿਹੜੀ ਹੈ ਨਾ ਜੀ, ਉਹ ਇਹ ਜੀ ਇਹ ਮਹਾਰਾਜਾ ਭੁਪਿੰਦਰ ਸਿੰਘ ਨੇ ਬਣਵਾਇਆ ਸੀ। ਉਹ ਜਿਹੜੀ ਬਿਲਡਿੰਗ ਹੈ ਜੀ ਮਹਾਰਾਜਾ ਭੁਪਿੰਦਰ ਸਿੰਘ ਟਾਈਮ ਦੀ, ਉਹ ਤਖਤੀ ਲੱਗੀ ਹੈ ਔਰ ਰਤਨ ਸਿੰਘ ਦੇ ਮਤਲਬ ਦੱਸੋ ਕਿ ਉਹਨਾਂ ਦਾ ਕੀ ਤਾਲੁਕ ਸੀ, ਉਹਨਾਂ ਦਾ ਕੀ ਰਤਨ ਸਿੰਘ ਨਾ ਇੱਕ ਸਾਡੇ ਕੋਲ ਆਏ ਸਨ, ਉਹ ਇੱਥੇ ਲਾਗੇ ਪਿੰਡ ਦਊਦ, ਇੱਥੇ ਅੱਗੇ ਦਊਦ ਭੈਣੀਆਂ, ਉੱਥੋਂ ਦੇ ਸਨ ਬੁਨਿਆਦੀ ਤੌਰ ਤੇ। ਉਹਨਾਂ ਦਾ ਦਾਦਾ ਸੀ ਪ੍ਰਤਾਪ ਸਿੰਘ, ਉਹ ਇੰਜੀਨੀਅਰ ਸੀ, ਉਹਨੇ ਆ ਜਿਹੜਾ ਇੰਜੀਨੀਅਰਿੰਗ ਇਹਦਾ ਡਿਜ਼ਾਈਨ ਬਣਾਇਆ ਸੀ। ਤੇ ਰਤਨ ਸਿੰਘ ਜਿਹੜੇ ਸਨ ਨਾ, ਉਹ ਰਹਿੰਦੇ ਸਨ ਜਬਲਪੁਰ, ਉਹ ਮੱਧਿਆ ਪ੍ਰਦੇਸ਼ ਦੇ ਵਿੱਚ ਨਾ। ਉਹ ਫਿਰ ਉਰਦੂ ਦੇ ਬਹੁਤ ਵੱਡੇ ਰਾਈਟਰ ਸਨ। ਉਹ ਜਦੋਂ ਇੱਥੇ ਆਏ ਸਨ ਉਦੋਂ 5 PhD'ਆਂ ਉਹਦੇ ਤੇ ਹੋਈਆਂ ਨੇ। ਮੈਨੂੰ ਉਹਨਾਂ ਚਿੱਠੀ ਪਾਈ, ਤੁਹਾਨੂੰ ਨਾਂ ਸੁਣਿਆ ਹੋਣਾ ਹੈ, ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲੇ ਵਾਲੇ। ਹਾਂਜੀ, ਪ੍ਰੋਫੈਸਰ ਸਾਹਿਬ ਸਿੰਘ ਦੇ ਜਵਾਈ। ਤੇ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਨੇ ਉਹ ਮੇਰੇ ਪਿੰਡ ਦੇ ਨਾਲ ਫਤਿਹ ਵਾਲੇ ਪਿੰਡ ਦੇ ਉੱਥੇ ਪੈਦਾ ਹੋਏ ਸੀ। ਪੂਰੇ ਕੀ ਫਤਿਹ। ਹਾਂਜੀ, ਤੇ ਉਹਨਾਂ ਨੇ ਮੈਨੂੰ ਲਿਖਿਆ, ਪ੍ਰੀਤਮ ਸਿੰਘ ਜੀ ਨੇ, ਵੀ ਆਪਣਾ ਇਹ ਬੰਦਾ ਦਿਆਂ ਦਾ ਜਿਹੜੀ ਸਮਝੌਤਾ ਐਕਸਪ੍ਰੈਸ ਤੋਂ ਦੀ ਉਹਨਾਂ ਨੂੰ ਉੱਥੋਂ ਲਿਆ। ਉਹ ਫਿਰ ਮੇਰੇ ਮਹੀਨਾ ਕੇ ਇੱਥੇ ਰਹੇ ਤੇ ਉਹਨਾਂ ਨੂੰ ਮਤਲਬ ਸਾਰੀ ਇਹ ਯਾਤਰਾ ਸ਼ਾਤਰਾ ਕਰਵਾਈ। ਜਦੋਂ ਆਪਣੇ ਪਿੰਡ ਗਏ ਨੇ, ਮੈਂ ਉਹਨਾਂ ਨੂੰ ਖੜਿਆ ਤੇ ਉੱਥੇ ਇੱਕ ਟਿੱਬਾ ਜਿਹਾ ਸੀ, ਉਹਦੇ ਉੱਤੇ ਤੁੱਦਲ ਜੀ ਤੇ ਘੱਟਾ ਬੜਾ ਸੀ, ਔਰ ਉਹ ਦੋਵੇਂ ਜੀ ਉੱਥੇ ਸਜਦੇ ਪੈ ਗਏ। ਔਰ ਉਹ ਚਿੱਟੇ ਕੱਪੜੇ ਪਾਏ ਸਨ, ਗਰਮੀਆਂ ਦੇ ਦਿਨ ਸਨ, ਤੇ ਉੱਤੋਂ ਰੋਈ ਜਾਏ ਤੇ ਕੱਪੜੇ ਵੀ ਗਿੱਲੇ, ਤੇ ਹੱਥਾਂ ਨੂੰ ਲਾਵੇ ਹੱਥਾਂ ਤੇ ਸਾਰੇ ਕੱਪੜਿਆਂ ਨੂੰ ਵੀ ਮਿੱਟੀ ਲੱਗ ਗਈ। ਮੈਂ ਕਿਹਾ ਵੀ ਪਾਗਲ ਹੋ ਗਿਆ ਤੂੰ? ਕਹਿੰਦਾ ਨਹੀਂ, ਮੈਂ ਪਾਗਲ ਨਹੀਂ ਹੋਇਆ, ਮੈਂ ਗੁਆਚਾ ਸਾਂ ਤੇ ਮੈਨੂੰ ਅੱਜ ਉੱਤਰ। ਫਿਰ ਨਾ ਇੱਕ ਰੁੱਖ ਸੀ ਉੱਥੇ ਪਿੱਪਲ ਦਾ, ਉਹ ਆਣ ਲੱਗਿਆ, ਮੇਰਾ ਪ੍ਰਾਇਮਰੀ ਸਕੂਲ ਹੁੰਦਾ ਸੀ ਤੇ ਇੱਥੇ ਇਹਦੀ ਐਸ ਖੋੜ ਇਹ ਅੱਜ ਵੀ ਮੌਜੂਦ ਹੈ। ਇਹਦੇ 'ਚ ਮੈਂ ਇੱਕ ਦਫਾ ਫਲਾਣੇ ਦੀ ਨਾ ਬਸਤਾ ਲੁਕਾ ਰਿਹਾ ਸੀ, ਮਾਸਟਰ ਕੋਲ ਮੈਨੂੰ ਮਾਰ ਪਈ ਸੀ। ਅਜੇ ਤੂੰ ਉਹ ਬੰਦਾ ਰੋਈ ਜਾਏ। ਫਿਰ ਉਹ ਮਾਈਆਂ ਨੂੰ ਜਦੋਂ ਮਿਲੇ, ਮੈਂ ਪ੍ਰਤਾਪ ਸਿੰਘ ਦਾ ਪੁੱਤਰਾ, ਤੇ ਫਿਰ ਉਹ ਜਨਾਬ ਉਹ ਰੋਣ ਤੇ ਚੀਕਾਂ ਤੇ ਉਹ ਜੋ ਮੈਂ ਸੁਣਿਆ, ਉਹ ਫਿਰ ਮੈਂ ਉਹਨਾਂ ਤੇ ਨਾ ਇੱਕ ਮਜ਼ਮੂਨ ਲਿਖਿਆ, ਨਾਰੋਵਾਲ ਦਾ ਹੀਰਾ ਰੱਤੀ। ਉਹ ਫਿਰ ਅਸੀਂ ਇੱਥੇ ਨਾਰੋਵਾਲ ਮਜਲਿਸ ਹਾਸ਼ਮ ਸ਼ਾਹ ਦਾ ਮੈਂ ਉੱਥੇ ਪੜ੍ਹਿਆ ਸੀ ਤੇ ਮੈਂ ਪੜ੍ਹਦਾ ਰੋ ਰਿਹਾ ਸਾਂ, ਉਹ ਸਾਰੇ ਸੁਣਦੇ ਰੋ ਰਹੇ ਸਾਂ। ਵਸੀਮ ਜਿਹੜਾ MP ਇਹ ਵੀ ਉੱਥੇ ਸੀ, ਇਹ ਵੀ ਸਾਰੇ ਸੁਣਨ ਨਾਲ ਰੋ ਰਹੇ ਸਨ। ਸ਼ਹੀਦ ਹਾਸ਼ਮ ਸ਼ਾਹ ਪੰਜਾਬੀ ਦੇ ਬੜੇ ਵੱਡੇ ਸ਼ਾਇਰ ਹੋਏ ਨੇ ਜੀ, ਉਹਨਾਂ ਦੇ ਮਤਲਬ ਸਾਰਾ ਸਿਲਸਿਲਾ ਇਹਨਾਂ ਦੇ ਅੰਦਰ ਕੀ ਹੈ। ਤੇ ਤੁਹਾਡੇ ਉਹ ਚੜ੍ਹਦੇ ਪੰਜਾਬ ਦੇ ਵਿੱਚ ਜਗਦੇਵ ਕਲਾਂ ਇੱਥੇ ਜਗਦੇਵ ਕਲਾਂ, ਉੱਥੇ ਪੈਦਾ ਹੋਏ ਸੀ। ਪੰਜਾਬੀ ਦੇ ਉੱਤੇ ਜਿਹੜਾ ਨਾ ਬਹੁਤ ਜ਼ਿਆਦਾ ਕੰਮ ਕੀਤਾ ਜੀ ਬਾਜਵਾ ਸਾਹਿਬ ਨੇ, ਤੇ ਮੈਂ ਵੀ ਇਹਨਾਂ ਕੋਲ ਪੰਜਾਬੀ ਦੀ ਜਿਹੜੀ ਸਿੱਖਿਆ ਲੈਣਾ ਵਾ, ਕਿਉਂਕਿ ਮੈਂ ਕਬੱਡੀ ਦੇ ਮੈਚਾਂ ਦੇ ਤੇ ਕਬੱਡੀ ਕਰਨੀ ਹੁੰਦੀ ਹੈ, ਤੇ ਸੋ ਇਸ ਕਰਕੇ ਜਿਹੜੀ ਸਾਡੀ ਪੰਜਾਬੀ ਹੈ ਉਹ ਸਾਡੀ ਮਾਂ ਖੇਡ ਕਬੱਡੀ ਨਾਲ ਜੁੜੀ ਹੈ।
ਤੇ ਜਿਹੜੀ ਸਾਡੀ ਮਾਂ ਖੇਡ ਕਬੱਡੀ ਨਾਲ ਜੁੜੀ ਹੋਈ ਉਹ ਸਾਡੀ ਵਿਰਸੇ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਪੰਜਾਬ ਦੇ ਪੰਜਾਬੀ ਹੈ ਤੇ ਮਾਂ ਖੇਡ ਕਬੱਡੀ ਇਹ ਆਪਸ 'ਚ ਮਿਲਦੇ ਨੇ। ਬਿਲਕੁਲ ਠੀਕ ਹੈ। ਤੇ ਉਹ ਫਿਰ ਜ਼ਾਹਰੀ ਗੱਲ ਹੈ- ਜ਼ਬਾਨ ਵੇਖੋ ਨਾ ਜੀ, ਜ਼ਬਾਨ ਐਡੀ ਵੱਡੀ ਹੈ, ਇਹਦੀ ਜਿਹੜੀ ਸਾਂਝ ਹੈ, ਇਹਦੀ ਜਿਹੜੀ ਜੁੜਪ ਹੈ ਉਹ ਇੰਨੀ ਤਗੜੀ ਹੈ ਕਿ ਕਿਹੜੀ ਸ਼ੈ ਨਹੀਂ ਸਾਡੇ ਦੋਹਾਂ ਮੁਲਕਾਂ ਦੇ ਵਿੱਚ ਹੋਈ ਪ੍ਰਾਪੋਗੰਡੇ ਵੱਲੋਂ ਕੋਈ ਕਸਰ ਰਹਿ ਗਈ ਹੈ। ਲੇਕਿਨ ਉਹਦੇ ਬਾਵਜੂਦ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਅਸੀਂ ਕੋਈ ਲੱਗਦੇ ਨਹੀਂ। ਲੱਗਦਾ ਜੀ ਆਪਾਂ ਨੂੰ ਵੀ ਆਪਾਂ ਦੋ ਮੁਲਕਾਂ ਦੇ ਇਹ ਹੈ ਜ਼ਬਾਨ ਦੀ ਸਾਂਝ। ਇੱਥੇ ਆ ਕੇ ਕੋਈ ਪਤਾ ਲੱਗਦਾ? ਅੱਛਾ, ਪਿਓ ਦਾਦਾ ਇਹ ਹੈ ਜ਼ਬਾਨ ਦੀ ਲਹੂ ਦੇਖੀ ਹੈ। ਅਗਲੇ ਦਿਨ ਇੱਥੇ ਜੈਪਾਲ ਸਿੰਘ ਬਾਜਵਾ ਆਇਆ ਸੀ, ਮੈਂ ਸੰਨ ਬਾਜਵਾ ਸਾਂ। 15 ਪੀੜ੍ਹੀਆਂ ਪਿੱਛੋਂ ਇੱਕ ਦੀ ਉਹ ਲਾਲ ਸਨ, ਦੂਜੇ ਦੀ ਅਸੀਂ। ਠੀਕ ਹੈ।